ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਜਨਾਬੇ ਵਾਲੀ ਐਸੀ ਖਬਰ ਹੈ ਵੀ ਤੁਸੀਂ ਵੀ ਇੱਕ ਵਾਰੀ ਇਕੱਠੇ ਹੋ ਕੇ ਬਹਿ ਜਾਓਗੇ। ਖਬਰ ਸਾਨੂੰ ਲੰਬੜਦਾਰ ਸਾਹਿਬ ਦਿੱਤੀ। ਉਹਨਾਂ ਫੋਨ ਕਰਕੇ ਜਦੋਂ ਸਾਨੂੰ ਦੱਸਿਆ, ਸਾਨੂੰ ਪਹਿਲਾਂ ਦਾ ਯਕੀਨ ਕੋਈ ਨਾ ਆਇਆ ਵੀ ਲੰਬੜਦਾਰ ਸਾਹਿਬ ਦੀ ਇਹ ਖਬਰ ਠੀਕ ਹੋ ਸਕਦੀ ਹੈ। ਫਿਰ ਜਿਸ ਵੇਲੇ ਤਹਿਕੀਕ ਕੀਤੀ ਤਾਂ ਖਬਰ ਠੀਕ ਨਿਕਲੀ। ਸਾਡਾ ਤਾਂ ਤਰਾ ਹੀ ਨਿਕਲ ਗਿਆ। ਖਬਰ ਇਹ ਹੈ ਜੀ ਕਿ ਤਰਬੇਲਾ ਡੈਮ ਜਿਹੜਾ ਹਾਈ ਸਿਕਿਉਰਿਟੀ ਜ਼ੋਨ ਹੈ, ਇੱਧਰ ਉੱਧਰ ਸਾਡੀਆਂ ਫੋਰਸਾਂ ਲੱਗੀਆਂ ਨੇ, ਉੱਥੇ ਜਨਾਬ ਬਹੁਤ ਵੱਡੀ ਚੋਰੀ ਹੋਈ ਹੈ, ਕਰੋੜਾਂ ਰੁਪਈਆਂ ਦੀ। ਹਾਂਜੀ, ਕਰੋੜਾਂ ਰੁਪਈਆਂ ਦੀ ਚੋਰੀ ਹੋਈ ਹੈ। ਕਸ਼ਤੀ ਦੇ ਵਿੱਚ ਅਗਲੇ ਬੈਠੇ ਨੇ ਤੇ ਉੱਥੇ ਜਿਹੜਾ ਕਾਪਰ ਹੁੰਦਾ ਹੈ, ਤਾਂਬਾ ਜਿਹਨੂੰ ਆਂਦੇ ਨੇ, ਜ਼ਾਹਿਰ ਹੈ ਉਹ ਬਿਜਲੀ ਦੀਆਂ ਤਾਰਾਂ ਬਣਾਉਣ ਦੇ ਵਿੱਚ ਇਸਤੇਮਾਲ ਹੁੰਦਾ। ਉੱਥੇ ਬਿਜਲੀ ਸ਼ਿਜਲੀ ਪੈਦਾ ਹੁੰਦੀ ਤਰਬੇਲਾ ਤੇ ਡੈਮ ਤੇ ਇੱਧਰ ਉੱਧਰ। ਉੱਥੇ ਉਹ ਜਿਹੜਾ ਤਾਂਬਾ ਸੀ, ਕਾਪਰ ਸੀ, ਜਿਹੜਾ ਬਿਜਲੀ ਬਣਾਉਣ ਦੇ ਜਾਂ ਬਿਜਲੀ ਦੇ ਸਾਰੇ ਸਿਸਟਮ ਦੇ ਵਿੱਚ ਇਸਤੇਮਾਲ ਹੋਣਾ ਸੀ, ਉਹ ਅਗਲੇ ਕਸ਼ਤੀ 'ਚ ਆਏ ਨੇ ਤੇ ਉਹ ਸਾਰਾ ਕਰੋੜਾਂ ਰੁਪਈਆਂ ਦਾ ਜਿਹੜਾ ਹੈ ਨਾ, ਉਹ ਸ਼ਾਇਦ ਪਤਾ ਨਹੀਂ ਅਰਬਾਂ ਰੁਪਈਆਂ ਦਾ ਕਿ ਕਰੋੜਾਂ ਰੁਪਈਆਂ ਦਾ, ਕਿਉਂਕਿ ਉਹਦੀ ਅਜੇ ਪਤਾ ਨਹੀਂ ਲੱਗਣ ਡਿਆ ਵੀ ਉਹ ਕਿੰਨਾ ਕੁ ਵੱਡਾ ਹੱਥ ਮਾਰਿਆ ਗਿਆ। ਅਤੇ ਉਹ ਕਸ਼ਤੀਆਂ 'ਚ ਰੱਖ ਕੇ ਜਨਾਬ ਉੱਥੋਂ ਚੋਰੀ ਕਰਕੇ ਤਰਬੇਲਾ ਡੈਮ 'ਚੋਂ ਅਗਲੇ ਲੈ ਗਏ ਨੇ। ਨਾ ਹਜੇ ਤੱਕ ਚੋਰ ਫੜੇ ਗਏ ਨੇ ਅਤੇ ਨਾ ਪਤਾ ਲੱਗਾ। ਰਿਪੋਰਟਡਲੀ ਹੁਣ ਵਾਪਡਾ ਉਹਦੀ ਤਹਿਕੀਕ ਕਰਨ ਡਈ ਹੈ। ਹੁਣ ਜ਼ਰਾ ਮੇਰਾ ਤਾਂ ਤਰਾ ਹੀ ਨਿਕਲ ਗਿਆ ਵੀ ਜਿੱਡਾ ਉਹ ਹਾਈ ਸਿਕਿਉਰਿਟੀ ਤਰਬੇਲਾ ਦਾ ਇਲਾਕਾ ਹੈ ਔਰ ਜਿੰਨੀ ਉੱਥੇ ਸਿਕਿਉਰਿਟੀ ਇਰਦ ਗਿਰਦ, ਅਗਰ ਉੱਥੇ ਵੀ ਚੋਰਾਂ ਨੂੰ ਮੋਰ ਪੈ ਗਏ ਕਿ ਮੋਰਾਂ ਨੂੰ ਚੋਰ ਪੈ ਗਏ, ਜੋ ਵੀ ਹੋਇਆ, ਤੇ ਉਹ ਤਾਂ ਫਿਰ ਰੌਲਾ ਬਹੁਤ ਹੀ ਗਹਿਰਾ ਹੈ। ਕਿਤੇ ਮੈਂ ਇਹ ਸੋਚਣ ਡਿਆ ਵੀ ਇਹ ਜਿਹੜੇ ਇੱਕ MNA ਨੂੰ 60 70 ਕਰੋੜ ਦੇਣ ਡਏ ਨੇ, ਇਹ ਕਿਤੇ ਉਹਨਾਂ ਨੂੰ ਖਰੀਦਣ ਵਾਸਤੇ ਤਾਂ ਨਹੀਂ ਇਹ ਸਾਰਾ ਹੀ ਤਾਂਬਾ ਚੁੱਕ ਲਿਆ। ਬਹਰਹਾਲ ਕੰਮ ਬੜਾ ਖਤਰਨਾਕ ਹੋਇਆ ਤਰਬੇਲਾ ਡੈਮ 'ਚ, ਅਤੇ ਸੋਚੋ ਵੀ ਜੇ ਉੱਥੇ ਚੋਰੀ ਹੋ ਸਕਦੀ ਹੈ ਤਾਂ ਫਿਰ ਬਾਕੀਆਂ ਦਾ ਕੀ ਬਣੇਗਾ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਹੈ ਜੀ ਕਿ ਅਜ਼ਮਾ ਬੁਖਾਰੀ ਸਾਹਿਬਾ ਨੇ ਕੱਲ੍ਹ, ਤੁਹਾਨੂੰ ਪਤਾ ਹੈ ਵੀ ਧਮਕੀ ਦਿੱਤੀ ਸੀ ਉਹਨਾਂ ਨੇ ਜਰਨਲਿਸਟਾਂ ਨੂੰ। ਜਿਸ ਵੇਲੇ ਬਾਜੀ ਮਰੀਮ ਆਈ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ। ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਕਿ ਜੇ ਤੁਹਾਡੇ 'ਚੋਂ ਕਿਸੇ ਨੇ ਉੱਚੀ ਆਵਾਜ਼ ਕੱਢੀ ਤਾਂ ਫਿਰ ਤੁਹਾਡੀ ਨੌਕਰੀ ਚਲੀ ਜਾਏਗੀ, ਫਿਰ ਮੇਰੇ 'ਤੇ ਇਤਰਾਜ਼ ਨਾ ਕਰਨਾ। ਹੁਣ ਜਨਾਬ ਰਾਵਲਪਿੰਡੀ ਇਸਲਾਮਾਬਾਦ ਦੇ ਜਿਹੜੀ ਯੂਨੀਅਨ ਆਫ ਜਰਨਲਿਸਟ ਹੈ, ਉਹਨਾਂ ਨੇ ਹੱਥ ਜੋੜ ਕੇ ਨੌਕਰੀ ਤੋਂ ਨਿਕਲਵਾਉਣ ਦੀ ਜਿਹੜੀ ਹੈ ਨਾ, ਉਹਦੀ ਮਜ਼ੰਮਤ ਜਾਰੀ ਕੀਤੀ, ਬਟ ਬੜੀ ਆਜਜ਼ਾਨਾ ਕਿਸਮ ਦੀ ਮਜ਼ੰਮਤ ਜਾਰੀ ਕੀਤੀ ਹੈ, ਫੁਸਫੁਸੀ ਜਿਹੀ। ਮਤਲਬ ਮਾਫੀ ਮੰਗੀ ਹੈ ਉਲਟੀ ਇਹਨਾਂ ਨੇ ਉਹਨਾਂ ਦੇ ਕੋਲੋਂ, ਅਤੇ ਮਤਲਬ ਕੰਮ ਪੂਰਾ ਕੀਤਾ। ਇਹਨਾਂ ਨੂੰ ਲੱਗਾ ਕਿ ਯਾਰ ਇਤਰਾਜ਼ ਹੋ ਜਾਏਗਾ ਕਿ ਯਾਰ ਇੱਥੇ ਮਜ਼ੰਮਤ ਹੀ ਜਾਰੀ ਨਹੀਂ ਕੀਤੀ, ਚਲੋ ਕਰ ਦਿੰਦੇ, ਖਾਨਾ ਪੂਰੀ ਕਰ ਦਿੰਦੇ। ਅਤੇ ਇਹਨਾਂ ਨੇ ਖਾਨਾ ਪੂਰੀ ਤਾਂ ਕਰ ਦਿੱਤੀ ਹੈ, ਲੇਕਿਨ ਹੈਰਾਨ ਹੈ ਮੈਂ ਕਿ ਇਹਦੇ ਨਾਲੋਂ ਨਾ ਹੀ ਕਰਦੇ ਵੈਸੇ ਚੰਗਾ ਸੀ। ਮਤਲਬ ਇਸ ਗੱਲ ਦੇ ਉੱਤੇ ਜਿੰਨਾ ਕਿ ਤੁਸੀਂ ਇਹ ਗੱਲ ਤੁਸੀਂ ਨਾ ਕਰਦੇ ਤਾਂ ਵੈਸੇ ਚੰਗਾ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹਿੰਦੁਸਤਾਨ ਤੋਂ ਤੁਹਾਡੇ ਸਾਹਮਣੇ ਰੱਖਣੇ ਉਹ ਹੈ ਜੀ ਕਿ ਇੱਧਰਲੇ ਪਾਸੇ ਖਬਰਾਂ ਚਲਵਾਈਆਂ ਗਈਆਂ। ਜਿਸ ਵੇਲੇ ਤੁਸੀਂ ਵੀਡੀਓ 'ਤੇ ਵੇਖ ਰਹੇ ਸੋ ਵੀ ਜੈ ਸ਼ੰਕਰ ਸਾਹਿਬ ਉਹਨਾਂ ਦੇ ਵਜ਼ੀਰ ਖਾਰਜਾ ਸਨ ਅਤੇ ਸਾਡੇ ਇਸਾਕ ਡਾਰ ਸਾਹਿਬ ਸਨ, ਇਹ ਦੋਵੇਂ ਇਕੱਠੇ ਬੈਠੇ ਸਨ। ਜੈ ਸ਼ੰਕਰ ਸਾਹਿਬ ਜਿਵੇਂ ਇੱਕ 5 ਸਾਲ ਦੇ ਬੱਚੇ ਦੇ ਕੋਲ ਕੋਈ ਬੰਦਾ ਬੈਠਾ ਹੋਵੇ ਅਤੇ ਬੱਚਾ ਆਪੇ ਗੱਲਾਂ ਕਰੀ ਜਾਏ ਅਤੇ ਬੰਦਾ ਬੜੇ ਪਿਆਰ ਨਾਲ ਉਹਦੇ ਵੱਲ ਵੇਖਣ ਡਿਆ ਹੋਵੇ ਵੀ ਕਿੱਡੀਆਂ ਗੋਲ ਗੋਲ ਗੱਲਾਂ ਬੱਚਾ ਕਰਨ ਡਿਆ, ਇਵੇਂ ਹੀ ਸਾਡੇ ਇਸਾਕ ਡਾਰ ਸਾਹਿਬ ਇਕੱਲੇ ਹੀ ਬੋਲੀ ਜਾਣ ਡਏ ਸਨ। ਅਤੇ ਉਹ ਸ਼ੰਕਰ ਸਾਹਿਬ ਜਿਹੜੇ ਨਾ ਉਹ ਸੁਣ ਰਹੇ ਸਨ। ਹੁਣ ਉੱਥੇ ਅਗਰ ਲੰਬੜਦਾਰ ਸਾਹਿਬ ਹੁੰਦੇ, ਸਾਨੂੰ ਦੱਸਦੇ ਅੰਦਰ ਦੀ ਗੱਲ ਵੀ ਕੀ ਹੋਈ ਹੈ, ਲੇਕਿਨ ਲੰਬੜਦਾਰ ਸਾਹਿਬ ਉਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸਨ, ਇਸ ਲਈ ਸਾਡੇ ਕੋਲ ਅੰਦਰ ਦੀ ਇਤਲਾਹ ਨਹੀਂ ਵੀ ਕੀ ਗੱਲ ਹੋਈ। ਲੇਕਿਨ ਬਾਅਦ ਦੇ ਵਿੱਚ ਇਸਾਕ ਡਾਰ ਸਾਹਿਬ ਨੇ ਬਾਹਰ ਇਹ ਖਬਰ ਮੇਰੇ ਖਿਆਲ ਛੁਡਵਾਈ ਕਿ ਜੀ ਮੈਂ ਕ੍ਰਿਕਟ ਦੇ ਉੱਤੇ ਗੱਲ ਕਰ ਰਿਹਾ ਸਾਂ ਕਿ ਆਉਣ ਵਾਲੇ ਵਕਤ ਜਿਹੜੀ ਕ੍ਰਿਕਟ ਦੇ ਮੈਚ ਹੋਣੇ ਨੇ, ਇੰਡੀਆ ਪਾਕਿਸਤਾਨ ਇੱਕ ਦੂਜੇ ਨਾਲ ਖੇਡੇ। ਬਾਅਦ ਦੇ ਵਿੱਚ ਹਿੰਦੁਸਤਾਨ ਵਾਲਿਆਂ ਨੇ ਉਹਦੀ ਤਰਦੀਦ ਕਰ ਦਿੱਤੀ ਕਿ ਨਹੀਂ, ਜੈ ਸ਼ੰਕਰ ਸਾਹਿਬ ਦੀ ਔਰ ਇਸਾਕ ਡਾਰ ਸਾਹਿਬ ਦੀ ਕ੍ਰਿਕਟ ਦੇ ਬਾਰੇ ਕੋਈ ਗੱਲ ਨਹੀਂ ਹੋਈ। ਅਤੇ ਇਸਾਕ ਡਾਰ ਸਾਹਿਬ ਦੇ ਪੱਲੇ ਉਹਨਾਂ ਵੀ ਕੋਈ ਨਹੀਂ ਛੱਡਿਆ ਕੁਛ। ਇੱਧਰ ਤਾਂ ਹੈ ਹੀ ਨਹੀਂ, ਤੁਹਾਨੂੰ ਪਤਾ ਇੱਧਰ ਤਾਂ ਕੋਈ ਸੀਰੀਅਸ ਉਹਨਾਂ ਨੂੰ ਲੈਂਦਾ ਹੀ ਨਹੀਂ, ਵਿਚਾਰਿਆਂ ਨੂੰ ਅੱਜ ਕੱਲ੍ਹ ਵੈਸੇ ਹੀ ਪਰੇਸ਼ਾਨ ਫਿਰਦੇ ਨੇ। ਅਤੇ ਉਹਨਾਂ ਨੇ ਵੀ ਕਿਹਾ ਵੀ ਨਹੀਂ, ਇਹਨਾਂ ਨੂੰ ਅਸੀਂ ਜਿਹੜਾ ਉਹ ਬਿਲਕੁਲ ਮਤਲਬ ਇਹਨਾਂ ਦੇ ਪੱਲੇ ਕੋਈ ਗੱਲ ਛੱਡਣੀ ਨਹੀਂ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਕਿ ਉਹ ਜੋ ਕੁਝ ਵੀ ਹੋ ਰਿਹਾ ਸੀ, ਤੁਹਾਨੂੰ ਪਤਾ ਬੱਚੇ ਇਹਤਜਾਜ ਕਰ ਰਹੇ ਨੇ, ਸੜਕਾਂ 'ਤੇ ਨੇ, ਉਹਨਾਂ ਦੇ ਉੱਤੇ ਪੁਲਿਸ ਜਿਹੜੀ ਉਹ ਆਂਸੂ ਗੈਸ ਮਾਰ ਰਹੀ ਹੈ, ਗ੍ਰਿਫਤਾਰੀਆਂ ਕਰ ਰਹੀ ਹੈ। ਹੁਣ ਵੇਖੋ ਪੂਰੀ ਦੁਨੀਆ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ, ਉਹ ਅਗਰ ਕੋਈ ਜੁਰਮ ਵੀ ਕਰ ਲੈਣ ਨਾ ਤਾਂ ਉਹਨਾਂ ਵਾਸਤੇ ਜੇਲ੍ਹ ਵੀ ਅਲੱਗ ਹੁੰਦੀ ਹੈ, ਤਰੀਕਾਕਾਰ ਵੀ ਅਲੱਗ ਹੁੰਦਾ ਹੈ, ਟਰੀਟਮੈਂਟ ਵੀ ਅਲੱਗ ਹੁੰਦਾ, ਉਹਨਾਂ ਦੀ ਗ੍ਰਿਫਤਾਰੀ ਵੀ ਅਲੱਗ ਹੁੰਦੀ ਹੈ, ਉਹਨਾਂ 'ਤੇ ਵਾਇਲੈਂਸ ਇਸਤੇਮਾਲ ਨਹੀਂ ਕੀਤਾ ਜਾਂਦਾ। ਇੱਥੇ ਵੇਖੋ ਜਿਸ ਤਰੀਕੇ ਨਾਲ ਬੱਚਿਆਂ ਨੂੰ ਕੁਟਾਪਾ ਚਾੜ ਰਹੇ ਨੇ, ਜਿੰਨਾ ਤਸ਼ੱਦਦ ਦਾ ਐਲੀਮੈਂਟ ਹੈ, ਜਿੰਨਾ ਜ਼ਿਆਦਾ ਉਹਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਨੇ ਕਿ ਬੱਚਿਆਂ ਨੂੰ ਡਰਾਉਣ ਧਮਕਾਉਣ, ਉਹ ਤਾਂ ਅਸੀਂ ਕਿਤੇ ਹੁੰਦਾ ਨਹੀਂ ਵੇਖਿਆ। ਲੇਕਿਨ ਬਹਰਹਾਲ ਉਹ ਤਾਂ ਇਹਨਾਂ ਕੀਤਾ। ਲਾਹੌਰ ਦੇ ਵਿੱਚ ਸ਼ਾਇਦ 250 ਬੱਚਾ ਫੜਿਆ ਔਰ ਰਾਵਲਪਿੰਡੀ ਦੇ ਵਿੱਚ 150 ਬੱਚਾ ਫੜਿਆ, ਫਿਰ ਦਫਾ 144 ਲਾਤੀ। ਅਤੇ ਹੁਣ ਖਬਰ ਇਹ ਹੈ ਵੀ ਇਹਨਾਂ ਨੇ ਅੱਜ ਜਿਹੜਾ ਦੇਣਾ ਹੈ ਉਹ ਇਸਲਾਮਾਬਾਦ, ਰਾਵਲਪਿੰਡੀ, ਸਾਰੇ ਜਿਹੜੇ ਵੀ ਪੂਰੇ ਪੰਜਾਬ ਦੇ ਜਿੰਨੇ ਤਾਲੀਮੀ ਇਦਾਰੇ ਉਹ ਹੀ ਬੰਦ ਕਰ ਛੱਡੇ ਨੇ। ਮਾਸ਼ਾਅੱਲਾ, ਇਹਨਾਂ ਦਾ ਮਕਸਦ ਇਹ ਹੈ ਵੀ ਅੱਜ ਜੁਮੇ ਨੂੰ ਬੰਦ ਕਰੋ, ਹਫਤਾ ਇਤਵਾਰ 3 ਦਿਨ ਬਹਿਣਗੇ ਅਤੇ ਸਟੂਡੈਂਟ ਫਿਰ ਪ੍ਰੋਟੈਸਟ ਕਰਨੋਂ ਹਟ ਜਾਣਗੇ। ਹੁਣ ਵੇਖ ਲੈਂਦੇ ਜੀ ਇਹ ਕਾਮਯਾਬ ਹੁੰਦੇ ਨੇ ਕਿ ਨਹੀਂ, ਚਲੋ ਇਹ ਪਤਾ ਲੱਗ ਜਾਏਗਾ। ਬਹਰਹਾਲ ਇਹਨਾਂ ਛੁੱਟੀ ਕਰ ਦਿੱਤੀ ਹੈ, ਹੱਥ ਖੜੇ ਕਰ ਦਿੱਤੇ ਨੇ ਉਹ ਜਿਹੜੇ ਆਪਣੇ ਆਪ ਨੂੰ ਬੜਾ ਜ਼ਾਲਮ ਆਖਦੇ ਸਨ। ਬੱਚਿਆਂ ਉਹਨਾਂ ਦੀਆਂ ਦੌੜਾਂ ਵੀ ਲਵਾਈਆਂ ਨੇ
ਤੇ ਨੌਜਵਾਨਾਂ ਨੇ, ਬੱਚੇ ਤਾਂ ਨਹੀਂ ਕਵਾਂਗਾ ਮੈਂ ਉਹਨਾਂ ਸਾਰਿਆਂ ਨੂੰ, ਨੌਜਵਾਨਾਂ ਨੇ ਉਹਨਾਂ ਦੀ ਦੌੜਾਂ ਵੀ ਲਵਾਈਆਂ ਨੇ ਤੇ ਉਹਨਾਂ ਨੂੰ ਜਦੋਂ ਆਉਂਦੇ ਨਾ ਛੱਟੀ ਦਾ ਦੁੱਧ ਯਾਦ ਕਰਵਾ ਦਿੱਤਾ ਹੈ। ਤਾਂ ਉਹਨਾਂ ਨੇ ਵੇਖਿਆ ਵੀ ਇੱਕੋ ਹੀ ਤਰੀਕਾ ਇਹਦੇ ਵਿੱਚੋਂ ਸਭ ਤੋਂ ਜ਼ਬਰਦਸਤ ਹੈ ਵੀ ਛੁੱਟੀ ਕਰੋ ਤੇ ਪਤਲੀ ਗਲੀ ਨਿਕਲ ਜਾਓ। ਉਹਨਾਂ ਕਰ ਦਿੱਤੀ ਹੈ ਛੁੱਟੀ। ਅੱਛਾ, ਹੁਣ ਮਰੀਅਮ ਸਾਹਿਬਾ ਨੇ ਉਹਨਾਂ ਸਾਰਿਆਂ ਬੱਚਿਆਂ ਨੂੰ ਵੀ ਦਹਿਸ਼ਤਗਰਦ ਕਰਾਰ ਦੇ ਦਿੱਤਾ ਤੇ ਉਹਦੀ ਜ਼ਿੰਮੇਦਾਰ PTI ਨੂੰ ਆਖ ਦਿੱਤਾ। ਉਹਨਾਂ ਆਖਿਆ ਕਿ ਇਹ ਜਿਹੜੇ ਦਹਿਸ਼ਤਗਰਦ ਨੇ, ਪੇਡ ਟਰੋਲਸ ਨੇ, ਇਹ ਜਿਹੜੇ ਕਰ ਰਹੇ ਨੇ ਇਹ ਸਟੂਡੈਂਟ ਨਹੀਂ ਹੈਗੇ, ਇਹ ਦਹਿਸ਼ਤਗਰਦ ਨੇ। ਇਹੀ ਕੁਝ ਹਸੀਨਾ ਸਾਹਿਬਾ ਵੀ ਆਉਂਦੀਆਂ ਸਨ ਬੰਗਲਾਦੇਸ਼ 'ਚ, ਉਹ ਵੀ ਮਜ਼ਾਹਰੀਨ ਨੂੰ ਦਹਿਸ਼ਤਗਰਦੀ ਆਉਂਦੀ ਸੀ, ਉਹ ਵੀ ਇੰਤਹਾ ਪਸੰਦ ਆਉਂਦੀ ਸੀ, ਇੰਤਸ਼ਾਰੀ ਆਉਂਦੀ ਸੀ। ਫਿਰ ਤੁਹਾਨੂੰ ਪਤਾ ਹੀ ਹੈ ਵੀ ਜੋ ਮਾਮਲਾਤ ਬਣੇ ਨੇ। ਅਤੇ ਜਿੱਦਣ ਬਾਜੀ ਨੂੰ ਵੀ ਛੱਡ ਕੇ ਜਾਣਾ ਪਿਆ, ਆਪਣੇ ਬਕਸਿਆਂ ਸਮੇਤ ਇੱਥੋਂ ਨਿਕਲਣਾ ਪਿਆ ਪਾਕਿਸਤਾਨ ਤੋਂ, ਅਤੇ ਉਸ ਵੇਲੇ ਤੁਹਾਨੂੰ ਲੱਗ ਜਾਏਗਾ ਪਤਾ। ਅੱਛਾ, ਫਿਰ ਬਾਜੀ ਨੇ ਨਾਲ ਬਹਾ ਕੇ ਸਟੂਡੈਂਟਾਂ ਦੇ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ। ਇੱਕ ਸਟੂਡੈਂਟ ਪੂਰੀ ਗੱਲ ਦੱਸਣ ਲੱਗੀ ਅਤੇ ਬਾਜੀ ਉਹਦਾ ਮਾਈਕ ਹੀ ਬੰਦ ਕਰ ਦਿੱਤਾ। ਸਾਨੂੰ ਉੱਥੋਂ ਵਾਕਿਆ ਯਾਦ ਆ ਗਿਆ ਜਦੋਂ ਜ਼ੈਨਬ ਦੀ ਅਸਮਤ ਦਰੀ ਦੇ ਕੇਸ ਦੇ ਵਿੱਚ, ਕਤਲ ਕੇਸ ਦੇ ਵਿੱਚ, ਚੇਤੇ ਕਰੋ, ਉਹ ਬੱਚੀ ਜਿਹੜੀ ਛੋਟੀ ਜ਼ੈਨਬ ਕਸੂਰ ਤੋਂ, ਉਹਦੇ ਵਾਲਿਦ ਦਾ ਮਾਈਕ ਬੰਦ ਕੀਤਾ ਸੀ ਚਾਚੇ ਨੇ। ਉਸੇ ਤਰੀਕੇ ਨਾਲ ਕੱਲ੍ਹ ਬਾਜੀ ਨੇ ਕੀਤਾ, ਕਿਉਂਕਿ ਉਹ ਗੱਲ ਜਿਹੜੀ ਸਟੂਡੈਂਟ ਕਰਨ ਡਈ ਸੀ ਉਹਦੇ 'ਚ ਬਾਜੀ ਜ਼ਰਾ ਥੋੜ੍ਹੀ ਜਿਹੀ ਪਰੇਸ਼ਾਨ ਹੋ ਰਹੀ ਸੀ, ਜਾਂ ਸ਼ਾਇਦ ਐਕਸਪੋਜ਼ ਹੋ ਰਹੀ ਸੀ, ਜਾਂ ਕੀ ਹੋ ਰਿਹਾ ਸੀ। ਅਤੇ ਉੱਥੇ ਬਾਜੀ ਨੇ ਨਾਲ ਹੀ ਆਖਿਆ ਵੀ ਇਹ ਕੰਮ ਜਿਹੜਾ ਨਾ ਇਹ ਬੰਦ ਕਰ ਦਿਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਇਸ ਵੇਲੇ ਜਿੰਨੇ ਵੀ ਤੁਹਾਡੇ ਸੈਨੇਟਰ ਨੇ ਉਹ ਪਰੇਸ਼ਾਨ ਨੇ, ਕਿਉਂਕਿ ਇਹ ਪਹਿਲਾਂ ਸ਼ਾਇਦ ਬਿੱਲ ਜਿਹੜਾ ਨਾ ਅਗਲੇ 48 ਘੰਟਿਆਂ 'ਚ ਸੈਨੇਟ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਨ। ਸੈਨੇਟਰਸ ਜਿਹੜੇ ਨੇ ਉਹਨਾਂ ਨੂੰ ਇਹ ਧਮਕੀਆਂ ਵੀ ਲਾ ਰਹੇ ਨੇ, ਉਹਨਾਂ ਕੋਲੋਂ ਵੋਟ ਵੀ ਮੰਗ ਰਹੇ ਨੇ। ਔਰ ਉਹ ਹੁਣ ਜਿਹੜੇ ਮੈਂਗਲ ਸਾਹਿਬ ਨੇ ਬਲੂਚਿਸਤਾਨ ਤੋਂ, ਉਹਨਾਂ ਆਖਿਆ ਵੀ ਸਾਡੇ ਸੈਨੇਟਰ ਲਈ ਤਾਂ ਇਹਨਾਂ ਨੇ ਜੀਣਾ ਮੁਸ਼ਕਿਲ ਕੀਤਾ ਹੈ। ਇਹ ਇਸ ਵੇਲੇ ਉਹਨਾਂ ਕੋਲੋਂ ਵੋਟ ਲੈਣ ਵਾਸਤੇ ਉਹਨਾਂ ਦੇ ਜਾ ਘਰਾਂ 'ਚ ਵੜੇ ਨੇ। ਔਰਤਾਂ ਨੂੰ ਇਹ ਜਿਹੜਾ ਉਹ ਜ਼ਦੋਕੋਪ ਕਰ ਰਹੇ ਨੇ, ਅਤੇ ਅਸੀਂ ਫਿਰ ਅਸਤੀਫਾ ਦੇ ਦਿੰਦੇ ਸੈਨੇਟ ਦੇ ਵਿੱਚੋਂ, ਵੋਟ ਤੇ ਅਸੀਂ ਕੋਈ ਨਹੀਂ ਦੇਣਾ। ਇਹ ਹਾਲਾਤ ਇਹਨਾਂ ਬਣਾ ਛੱਡੇ ਨੇ। ਇਹਨਾਂ ਦੇ ਉੱਤੇ ਅਖਤਰ ਮੈਂਗਲ ਸਾਹਿਬ ਨੇ ਬੜਾ ਖੁੱਲ੍ਹ ਕੇ ਇਜ਼ਹਾਰ ਕੀਤਾ, ਔਰ ਥੋੜ੍ਹਾ ਜਿਹਾ ਉਹਨਾਂ ਨੇ ਇੱਥੇ ਤਕਲੀਫ ਦੇ ਨਾਲ ਵੀ ਦੱਸਿਆ ਪੂਰੀ ਕੌਮ ਨੂੰ ਕਿ ਸਾਡੇ ਲਈ ਜੀਣ ਦਾ ਹੁਣ ਇਹ ਰਾਹ ਕੋਈ ਛੱਡਣ ਨਹੀਂ ਰਹੇ। ਅੱਛਾ ਜੀ, ਹਮ ਨਿਊਜ਼ ਨੇ ਸ਼ਾਕਰ ਅਵਾਨ ਸਾਹਿਬ ਨੂੰ ਅਜ਼ਮਾ ਬੁਖਾਰੀ ਸਾਹਿਬਾ ਤੇ ਬਾਜੀ ਦੀ ਫਰਮਾਇਸ਼ 'ਤੇ ਰਿਪੋਰਟਡਲੀ ਫਾਰਿਗ ਕਰ ਦਿੱਤਾ ਹੈ। ਅਤੇ ਦੂਜੇ ਪਾਸੇ ਜਿਹੜਾ ਜੀ ਉਹ ਸਮੀਨਾ ਪਾਸ਼ਾ ਸਾਹਿਬਾ ਨੂੰ, ਉਹ ਸ਼ਾਇਦ ਮੇਰਾ ਖਿਆਲ ਹੈ ਅਗਰ ਮੈਂ ਗਲਤ ਨਹੀਂ ਅਤੇ GTV 'ਚ ਸਨ, ਜਾਂ ਸ਼ਾਇਦ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕੋਈ ਕਿਹੜੇ ਅਦਾਰੇ 'ਚ ਸਨ। ਅਗਰ ਜੀ ਨਿਊਜ਼ 'ਚ ਸਨ, GNN ਦੇ ਵਿੱਚ ਸਨ, ਜਾਂ GTV 'ਚ ਸਨ, ਜਾਂ ਹਮ TV 'ਚ ਸਨ, ਐਗਜ਼ੈਕਟਲੀ ਮੈਨੂੰ ਨਹੀਂ ਪਤਾ ਇਦਾਰੇ ਕਿਹੜੇ 'ਚ ਸਨ। ਲੇਕਿਨ ਉਹਨਾਂ ਨੂੰ ਵੀ ਹੁਣ ਪਤਾ ਲੱਗਾ ਕਿ ਨੌਕਰੀ ਤੋਂ ਫਾਰਿਗ ਕੀਤਾ ਹੈ। ਔਰ ਦੋਵਾਂ ਨੂੰ ਫਾਰਿਗ ਕਰਨ ਦੀ ਵਜ੍ਹਾ ਇਹੀ ਹੈ ਕਿ ਉਹ ਸੱਚ ਬੋਲਣ ਡਏ ਸਨ, ਰਿਪੋਰਟ ਕਰਨ ਡਏ ਸਨ, ਉਹਨਾਂ ਕੋਲ ਉਹਨਾਂ ਦੀਆਂ ਨੌਕਰੀਆਂ ਖੋਲ੍ਹੀਆਂ ਨੇ। ਅਤੇ ਬਾਜੀ ਨੇ ਆਪਣੇ ਵੱਲੋਂ ਸੋਚਿਆ ਹੋਣਾ ਵੀ ਬੜਾ ਮੈਂ ਕੋਈ ਮਾਰਕਾ ਮਾਰਿਆ ਕੰਮ ਕਰਕੇ, ਅਤੇ ਬਾਜੀ ਹੁਣ ਕੀ ਉਹ ਸੱਚ ਬੋਲਣਾ ਛੱਡ ਦੇਣਗੇ? ਉਹ ਫਿਰ ਵੀ ਬੋਲਣਗੇ। ਜਿਹਨੂੰ ਸੱਚ ਬੋਲਣ ਦੀ ਆਦਤ ਹੈ ਉਹ ਬੋਲੇਗਾ, ਅਤੇ ਜਿਹਨੇ ਲਿਫਾਫਾ ਬਣਨਾ ਉਹ ਲਿਫਾਫਾ ਬਣੇਗਾ। ਲਿਫਾਫਾ ਜਿਹੜਾ ਉਹ ਵੀ ਨਹੀਂ ਬਦਲ ਸਕਦਾ, ਅਤੇ ਜਿਹਨੇ ਸੱਚ ਬੋਲਣਾ ਉਹ ਵੀ ਨਹੀਂ ਬਦਲ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜਵੇਦ ਲਤੀਫ ਸਾਹਿਬ ਦਾ ਬੜਾ ਵੱਡਾ ਇਨਕਸ਼ਾਫ ਹੈ। ਉਹਨਾਂ ਕਿਹਾ ਵੀ ਅਸਲ ਗੱਲ ਤੁਹਾਨੂੰ ਮੈਂ ਅੰਦਰ ਦੀ ਦੱਸਦਾ। ਵੈਸੇ ਜਵੇਦ ਲਤੀਫ ਸਾਹਿਬ ਬੜੇ ਸਿਆਣੇ ਬੰਦੇ ਨੇ, ਜਿਹੜੀ ਗੱਲ ਦੱਸਦੇ ਨੇ ਨਾ ਉਹ ਬੜੇ ਪਤੇ ਦੀ ਹੁੰਦੀ ਹੈ, ਬੰਦੇ ਦਾ ਹਾਸਾ ਵੀ ਨਿਕਲ ਜਾਂਦਾ ਹੈ, ਅਤੇ ਬੰਦਾ ਇਹਨੂੰ ਲੱਗਦਾ ਵੀ ਜਵੇਦ ਲਤੀਫ ਸਾਹਿਬ ਜਿਹੜੇ ਨੇ ਉਹ ਆਪਣੇ ਆਪ ਨਾਲ ਵੀ ਮਖੌਲ ਕਰਨ ਡਏ ਨੇ। ਉਹਨਾਂ ਨੇ ਆਖਿਆ ਵੀ ਇਹ ਜਿਹੜੇ ਤਰੀਕੇ ਇਨਸਾਫ ਦੇ ਲੋਕਾਂ ਨੂੰ ਚੁੱਕ ਰਹੇ ਨੇ, ਇਹਨਾਂ ਦੀਆਂ ਔਰਤਾਂ ਨੂੰ ਚੁੱਕ ਰਹੇ ਨੇ, ਬੰਦਿਆਂ ਨੂੰ ਚੁੱਕ ਰਹੇ ਨੇ, ਇਹ ਜੋ ਕੁਝ ਵੀ ਮਾਰ ਦਾੜ ਹੋ ਰਹੀ ਹੈ, ਉਹਨਾਂ ਆਖਿਆ ਵੀ ਇਹ ਤਰੀਕੇ ਇਨਸਾਫ ਨੂੰ ਪਾਪੂਲਰ ਕਰਨ ਵਾਸਤੇ ਹੋ ਰਿਹਾ ਹੈ। ਵਾਹ ਵੇ ਵਾਹ ਵਾਹ, ਮਾਸ਼ਾਅੱਲਾ ਮਾਸ਼ਾਅੱਲਾ। ਵੇਖੋ ਬੰਦੇ ਨੂੰ ਅਕਲ ਵੱਡੀ ਕਿ ਬਹਿਸ। ਇਹ ਤੁਸੀਂ ਜਵੇਦ ਲਤੀਫ ਸਾਹਿਬ ਕੋਲ ਪੁੱਛਣਾ, ਉਹਨਾਂ ਹਮੇਸ਼ਾ ਕਹਿਣਾ ਬਹਿਸ। ਉਹਦੀ ਵਜ੍ਹਾ ਇਹ ਹੈ ਕਿ ਉਹ ਆਉਂਦੇ ਨੇ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਲਿਆਉਣ ਵਾਲਾ ਹੁਣ ਬਚਾਉਣਾ ਵੀ ਉਹਨੇ ਹੀ ਹੈ। ਅਗਰ ਉਹਨੇ ਨਾ ਬਚਾਇਆ ਤਾਂ ਫਿਰ ਸਾਡੇ ਨਾਲ ਧੋਖਾ ਹੋਏਗਾ। ਸਿੱਧਾ ਹੀ ਪੈਗਾਮ ਦੇ ਰਹੇ ਨੇ ਮਿਲਟਰੀ ਇਸਟੈਬਲਿਸ਼ਮੈਂਟ ਨੂੰ। ਅਤੇ ਨਾਲ ਉਹ ਆਉਂਦੇ ਨੇ ਵੀ ਇਹ ਤਾਂ ਗੇਮ ਹੋ ਰਹੀ ਹੈ ਸਾਡੇ ਨਾਲ। ਇਹ ਤਰੀਕੇ ਇਨਸਾਫ ਵਾਲਿਆਂ ਨੂੰ ਜਿਹੜਾ ਚੁੱਕਿਆ ਜਾ ਰਿਹਾ ਨਾ, ਇਹਨਾਂ ਨੂੰ ਪਾਪੂਲਰ ਕਰਨ ਵਾਸਤੇ। ਮੈਨੂੰ ਤਾਂ ਲੱਗਦਾ ਵੀ ਜਿਹੜਾ ਜ਼ਿਲ੍ਹੇ ਸ਼ਾਹ ਨੂੰ ਸ਼ਹੀਦ ਕੀਤਾ ਸੀ ਉਹ ਵੀ ਉਹਨੂੰ ਗਰੀਬ ਨੂੰ ਫਿਰ ਪਾਪੂਲਰ ਕਰਨ ਵਾਸਤੇ ਹੀ ਕਰ ਦਿੱਤਾ ਹੋਏਗਾ। ਅੱਲਾ ਨਾ ਕਰੇ ਕੋਈ ਤੁਹਾਨੂੰ ਇੰਜ ਪਾਪੂਲਰ ਕਰਨ ਦੀ ਕੋਸ਼ਿਸ਼ ਕਰੇ। ਅੱਲਾ ਨਾ ਕਰੇ, ਸਾਡੀ ਦੁਆ ਹੈ ਕਿ ਕਦੀ ਤੁਹਾਡੇ ਨਾਲ ਇੰਜ ਨਾ ਹੋਵੇ, ਤੁਹਾਨੂੰ ਜਾਂ ਤੁਹਾਡੀ ਪਾਰਟੀ 'ਚੋਂ ਕਿਸੇ ਨੂੰ ਇਹੋ ਜਿਹੀ ਪਾਪੂਲੈਰਿਟੀ ਅੱਲਾ ਨਾ ਕਰੇ ਲੱਭੇ। ਅਤੇ ਬਹਰਹਾਲ ਇਹਨਾਂ ਦੀ ਅਕਲ ਤੁਸੀਂ ਵੇਖ ਲਓ, ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ ਇਹੀ ਕਹਿ ਸਕਦੇ। ਅੱਛਾ ਜੀ, ਅੱਗੇ ਜ਼ਰਾ ਆਇਆ ਥੋੜ੍ਹੀ ਜਿਹੀ ਵੀਡੀਓ ਇੱਕ ਵੇਖੋ। ਇਹ ਮੈਨੂੰ ਵੀ ਪਹਿਲਾਂ ਸਮਝ ਨਹੀਂ ਆਈ ਵੀ ਕੌਣ ਸਾਹਿਬ ਨੇ। ਇਹ ਵੇਖੋ ਜ਼ਰਾ, ਵੇਖ ਰਹੇ ਹੋ? ਇਹ ਜਿਹੜੀ ਵੀਡੀਓ ਹੈ ਇਹ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਇਹ ਉਰਦਨ ਦੇ ਸ਼ਾਇਦ ਬਾਦਸ਼ਾਹ ਨੇ। ਇਹ ਹੁਣ ਕੀ ਕਰਨ ਦੇ? ਪਹਿਲਾਂ ਮੈਂ ਸੋਚਿਆ ਕੋਈ ਵਾਜਾ ਵੂਜਾ ਵਜਾਉਣ ਵਾਲੇ ਨੇ, ਮੇਰਾ ਮਤਲਬ ਕੋਈ ਬੈਂਡ ਮਾਸਟਰ ਨੇ, ਕੋਈ ਕਰਤਬ ਕਰਨ ਡਏ ਨੇ, ਮਤਲਬ ਕਿ ਇੰਜ ਕੱਢ ਕੇ ਉਹਨਾਂ ਤਲਵਾਰ, ਕੋਈ ਕਰਤਬ ਉਹ ਇੰਜ ਤਲਵਾਰ ਨਹੀਂ ਘਮਾਉਂਦੇ ਉਹ ਵਿਆਹਾਂ ਸ਼ਾਦੀਆਂ ਜਿਹੜੇ ਬੈਂਡ ਵਾਲੇ ਆਉਂਦੇ ਨੇ। ਮੈਂ ਕਿਹਾ ਇੰਜ ਤਲਵਾਰ ਕੱਢ ਕੇ ਫਿਰ ਉਂਗਲੀ 'ਤੇ ਘਮਾਉਣਗੇ ਜਾਂ ਕੋਈ ਹੋਰ ਇਹੋ ਜਿਹੇ ਕੰਮ ਕਰਨਗੇ। ਮੈਨੂੰ ਲੱਗਾ ਕਰਤਬ। ਉਹ ਬਾਅਦ 'ਚ ਮੈਨੂੰ ਕਿਸੇ ਦੱਸਿਆ ਵੀ ਨਹੀਂ ਭਾਈ, ਇਹ ਕੋਈ ਬੈਂਡ ਵਾਲੇ ਨਹੀਂ ਹੈਗੇ, ਇਹ ਉਰਦਨ ਦੇ ਸ਼ਾਹ ਸਾਹਿਬ ਨੇ, ਉਰਦਨ ਦੇ ਜਿਹੜੇ ਨੇ ਇਹ ਬਾਦਸ਼ਾਹ ਨੇ। ਅਤੇ ਇਹ ਕਰਤਬ ਬਹਾਦਰੀ ਦੇ ਕਰਤਬ ਜਿਹੜੇ ਨੇ ਉਹ ਵਿਖਾ ਰਹੇ ਨੇ। ਲੇਕਿਨ ਇਹਨਾਂ ਦੀ ਬਹਾਦਰੀ ਤਾਂ ਪੂਰੀ ਦੁਨੀਆ ਵੇਖ ਹੀ ਲਈ ਹੈ, ਜੋ ਕੁਝ ਇਹਨਾਂ ਕੀਤਾ ਹੈ ਔਰ ਜੋ ਕੁਝ ਮੁਸਲਮਾਨਾਂ ਨਾਲ ਇਹਨਾਂ ਦੀ ਵਜ੍ਹਾ ਤੋਂ ਹੋਇਆ ਹੈ। ਜ਼ਾਹਿਰ ਹੈ ਇਹਦੇ 'ਚ ਇਹਨਾਂ ਦੀ ਵੀ ਫੈਸਿਲੀਟੇਸ਼ਨ ਸ਼ਾਮਿਲ ਹੈ। ਉਹ ਤੁਸੀਂ ਮੇਰਾ ਖਿਆਲ ਵੇਖ ਹੀ ਲਿਆ। ਅਤੇ ਮਤਲਬ ਉਹਦੇ 'ਤੇ ਮੈਂ ਹੁਣ ਕੀ ਤਜਜ਼ੀਆ ਕਰਾਂ, ਮਖੌਲ ਹੀ ਕਰਨ ਡਏ ਸਨ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਮਰੀਮ ਨਵਾਜ਼ ਸਾਹਿਬਾ ਅਤੇ ਨਵਾਜ਼ ਸ਼ਰੀਫ ਸਾਹਿਬ ਹਮੇਸ਼ਾ ਗਿਲਾ ਕਰਦੇ ਸਨ
ਕਿ ਜੀ ਸਾਡੀਆਂ ਟੇਪਾਂ ਲੀਕ ਕੀਤੀਆਂ ਗਈਆਂ, ਸਾਡੇ ਨਾਲ ਆਹ ਕੀਤਾ ਗਿਆ, ਸਾਡੇ ਨਾਲ ਉਹ ਕੀਤਾ ਗਿਆ। ਕੱਲ੍ਹ ਜਿਹੜੀ ਵੱਡੀ ਮੀਟਿੰਗ ਹੋਈ ਨਾ, ਉਹਦੇ ਜਨਾਬ ਮੋਹਸਿਨ ਨਕਵੀ ਸਾਹਿਬ ਵੀ ਬੈਠੇ ਸਨ। ਅਤੇ ਹੁਣ ਇਹ ਸਾਨੂੰ ਨਹੀਂ ਪਤਾ ਵੀ ਮੋਹਸਿਨ ਨਕਵੀ ਸਾਹਿਬ ਉਹ ਸਾਰਾ ਕੁਝ ਰਿਕਾਰਡ ਕਰ ਰਹੇ ਸਨ ਕਿ ਨਹੀਂ। ਅਤੇ ਕੱਲ੍ਹ ਨੂੰ ਮੈਨੂੰ ਤਾਂ ਇਹੀ ਲੱਗਦਾ ਵੀ ਕੱਲ੍ਹ ਪਰਸੋਂ ਨਵਾਜ਼ ਸ਼ਰੀਫ ਸਾਹਿਬ ਨੇ ਜਦੋਂ ਚਲੇ ਜਾਣਾ ਹੈ ਨਾ, ਅੱਜ ਨਹੀਂ ਕੱਲ੍ਹ ਇਨਸ਼ਾਅੱਲਾ ਇਮਰਾਨ ਖਾਨ ਸਾਹਿਬ ਨੇ ਬਾਹਰ ਆਉਣਾ, ਇਹਨਾਂ ਲੰਦਨ 'ਚ ਬਹਿ ਕੇ ਦੱਸ ਰਹੇ ਹੋਣਾ ਕਿ ਮੇਰੀ ਧੀ ਦੀ ਹਕੂਮਤ ਨਹੀਂ ਸੀ ਡਿੱਗਣੀ, ਉਹ ਫਲਾਣੇ ਨੇ ਡਗਵਾਈ, ਉਹ ਫਲਾਣੇ ਮਿਲਟਰੀ ਇਸਟੈਬਲਿਸ਼ਮੈਂਟ ਜੋ ਬੰਦੇ ਨੇ ਡਗਵਾਈ, ਮੁਝੇ ਕਿਉਂ ਨਿਕਾਲਾ। ਫਿਰ ਦੋਵੇਂ ਰਲ ਕੇ ਮੇਰਾ ਖਿਆਲ ਗੱਲ ਕਰਿਆ ਕਰਨਗੇ ਪਿਓ ਧੀ ਕਿ ਮੁਝੇ ਕਿਉਂ ਨਿਕਾਲਾ। ਅਜੇ ਤਾਂ ਇੱਕ ਕਰਦਾ, ਫਿਰ ਉਸ ਵੇਲੇ ਦੋਵੇਂ ਰਲ ਕੇ ਕਰਨਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਇੱਕ ਵੀਡੀਓ ਆਈ ਹੈ ਸਾਹਮਣੇ, ਜਿਹਦੇ 'ਚ ਇੱਕ ਪੁਲਿਸ ਵਾਲਾ ਹੈ, ਗਰੀਬ ਬੰਦੇ ਦੇ ਕੋਲੋਂ ਸ਼ਹਿਦ ਜਿਹੜਾ ਉਹ ਫਰੀ ਦੇ ਵਿੱਚ ਹੀ ਚੁੱਕ ਕੇ ਲਈ ਜਾ ਰਿਹਾ। ਉਹ ਆਂਦਾ ਵੀ ਚਾਚਾ ਪੈਸੇ ਦੇ। ਉਹਨੇ ਆਖਿਆ ਮੈਂ ਤੇਰਾ ਚਾਚਾ ਨਹੀਂ, ਇੱਕ ਪਾਸੇ ਚਾਚਾ ਆਉਣਾ, ਇੱਕ ਪਾਸੇ ਪੈਸੇ ਮੰਗਦਾ। ਉਹਨੇ ਜਨਾਬ ਸ਼ਹਿਦ ਜਿਹੜਾ ਉਹਦੀ ਡੱਬੀ ਚੁੱਕੀ, ਉਹਨੇ ਪਾਈ ਆਪਣਾ ਲਿਫਾਫੇ 'ਚ ਅਤੇ ਲੈ ਕੇ ਬਾਬਾ ਆਪਣਾ ਚੌਧਰੀ ਸਾਹਿਬ ਜਿਹੜੇ ਨੇ, ਮੇਰਾ ਮਤਲਬ ਪੁਲਿਸ ਵਾਲਾ ਜਿਹੜਾ ਚਾਚਾ, ਉਹ ਲੈ ਕੇ ਤੇ ਪਰਾਂ ਹੋਇਆ। ਅਤੇ ਉਹ ਪਿੱਛੋਂ ਵਿਚਾਰਾ ਪੈਸੇ ਮੰਗਦਾ ਰਿਹਾ, ਪਰ ਉਹਨੂੰ ਪੈਸੇ ਕੋਈ ਨਾ ਦਿੱਤੇ। ਅਤੇ ਇਹ ਵਤੀਰਾ ਉਹ ਹੁਣ ਜਿਹੜਾ ਰੇਹੜੀ ਲਾ ਕੇ ਖਲੋਤਾ, ਫਿਰ ਅਸੀਂ ਸੋਚਣਾ ਵੀ ਇਹਨੇ ਸ਼ਾਇਦ ਵੀ ਸਾਨੂੰ ਖਾਲਸ ਵੇਚਣਾ। ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਆਉਂਦੇ ਹੋਣੇ ਨੇ। ਉਹਨੇ ਹੁਣ ਫਿਰ ਸ਼ਾਇਦ ਕਿਵੇਂ ਪੂਰਾ ਕਰਨਾ, ਉਹਨੇ ਫਿਰ ਉਹਦੇ ਵਿੱਚ ਖੰਡ ਹੀ ਪਾ ਕੇ ਵੇਚਣਾ ਤੁਹਾਨੂੰ। ਅਤੇ ਸ਼ਾਇਦ ਸਾਨੂੰ ਖਾਲਸ ਚਾਹੀਦਾ, ਪਰ ਲੈਣਾ ਅਸੀਂ ਉੱਥੋਂ ਜਿਹੜਾ ਫਰੀ ਹੈ ਚੁੱਕ ਕੇ। ਇਹ ਸਾਡੇ ਹਾਲਤ ਨੇ। ਇਹਨਾਂ ਨੇ ਕਾਨੂੰਨ ਦਾ ਤਹਫੁਜ਼ ਕਰਨਾ ਇੱਥੇ। ਅੱਛਾ ਜੀ, ਇਹ ਔਰਤਾਂ ਨੂੰ ਅਗਵਾ ਕਰਨ ਵਾਲਾ ਧੰਦਾ ਕੌਣ ਬੇਸ਼ਰਮ ਕਰਦਾ ਹੈ? ਇਹ ਅਹਿਮਦ ਫਰਾਦ ਸਾਹਿਬ ਨੇ ਪੁੱਛਿਆ। ਇਹ ਸਵਾਲ ਤਾਂ ਬੜਾ ਜੈਨੂਅਨ ਹੈ ਵੀ ਇੱਥੋਂ ਤੱਕ ਕਿਹੜਾ ਅਪੜ ਆਇਆ। ਇਹ ਪਾਕਿਸਤਾਨ ਦੇ ਵਿੱਚ ਤਾਂ ਕਦੇ ਕੰਮ ਨਹੀਂ ਸੀ ਹੋਇਆ, ਔਰ ਜਿਸ ਪਾਸੇ ਨੂੰ ਹੁਣ ਅਸੀਂ ਇਹ ਮਾਮਲਾ ਚਲਾ ਦਿੱਤੇ ਨੇ, ਕਿਸੇ ਨੂੰ ਸੋਚਿਆ ਵੀ ਨਹੀਂ ਸੀ ਕਿ ਪਾਕਿਸਤਾਨ ਇੱਥੋਂ ਤੱਕ ਚਲਾ ਜਾਏਗਾ ਕਿ ਖਵਾਤੀਨ ਨੂੰ ਵੀ ਚੁੱਕਿਆ ਜਾਏਗਾ ਔਰ ਲੋਕਾਂ ਨੂੰ ਇਹ ਪਤਾ ਨਹੀਂ ਹੋਏਗਾ ਕਿ ਉਹਨਾਂ ਦੀਆਂ ਧੀਆਂ ਭੈਣਾਂ ਵੀ ਜਿਹੜੀਆਂ ਨੇ ਮਹਿਫੂਜ਼ ਹੈ ਨੇ ਕਿ ਨਹੀਂ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਉਹ ਜਰਨਲਿਸਟ ਪਹਿਲੇ ਤਾਂ ਬਰਖਾ ਦੱਤ ਸਾਹਿਬਾ ਦੇ ਨਾਲ ਮੁਲਾਕਾਤ ਕੀਤੀ ਨਵਾਜ਼ ਸ਼ਰੀਫ ਸਾਹਿਬ ਨੇ, ਅਤੇ ਲੋਕਾਂ ਨੇ ਬੜਾ ਉਸ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ। ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਲਓ ਜੀ ਸਾਰਿਆਂ ਨੂੰ ਰਾਜ਼ੀ ਕਰਦੇ ਨੇ। ਉਹਨਾਂ ਨੇ ਜਿੰਨੇ ਹਿੰਦੁਸਤਾਨ ਦੇ ਜਰਨਲਿਸਟ ਆਏ ਸਨ, ਉਹਨਾਂ ਸਾਰਿਆਂ ਨੂੰ ਹੀ ਲਾਹੌਰ ਬੁਲਾ ਲਿਆ, ਅਤੇ ਉੱਥੇ ਬੁਲਾ ਕੇ ਅਤੇ ਉਹਨਾਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਅਤੇ ਮਰੀਮ ਸਾਹਿਬਾ ਨਾਲ ਮੁਲਾਕਾਤ ਕੀਤੀ। ਅਤੇ ਉੱਥੋਂ ਨਾ ਅਸਲ ਦੇ ਵਿੱਚ ਸ਼ਾਇਰ ਨੇ ਪੈਗਾਮ ਘੱਲਿਆ ਹਿੰਦੁਸਤਾਨ ਨੂੰ ਵੀ ਸਾਡੀ ਮਦਦ ਕਰੋ। ਉੱਥੇ ਨਵਾਜ਼ ਸ਼ਰੀਫ ਸਾਹਿਬ ਨੇ, ਇਹ ਹੁਣ ਇੰਡੀਅਨ ਜਰਨਲਿਸਟ ਇਹ ਰਿਪੋਰਟ ਕਰ ਰਹੇ ਨੇ, ਉੱਥੇ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਜਿਹੜੇ ਹਿੰਦੁਸਤਾਨ ਦੇ ਨਾਲ ਤਲਕਾਤ ਖਰਾਬ ਨੇ ਨਾ ਪਾਕਿਸਤਾਨ ਦੇ, ਉਹ ਇਮਰਾਨ ਖਾਨ ਨੇ ਕੀਤੇ ਨੇ। ਹਾਂਜੀ, ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਹਿੰਦੁਸਤਾਨ ਦੇ ਨਾਲ ਜਿਹੜੇ ਪਾਕਿਸਤਾਨ ਦੇ ਤਲਕਾਤ ਖਰਾਬ ਨੇ ਨਾ, ਉਹ ਇਮਰਾਨ ਖਾਨ ਨੇ ਕੀਤੇ ਨੇ। ਅੱਛਾ, ਹੁਣ ਇਮਰਾਨ ਖਾਨ ਤਾਂ ਸਿਰਫ 3.5-4 ਸਾਲ ਪ੍ਰਾਈਮ ਮਿਨਿਸਟਰ ਰਹੇ ਨੇ। ਪਾਕਿਸਤਾਨ ਦੇ ਹਿੰਦੁਸਤਾਨ ਨਾਲ ਦੇ ਤਲਕਾਤ ਪਿਛਲੇ 17 ਸਾਲਾਂ ਤੋਂ ਖਰਾਬ ਨੇ। ਪਰ ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਸਾਰੇ ਜਰਨਲਿਸਟਾਂ ਨੂੰ ਦੱਸਿਆ, ਅਤੇ ਉਹਨਾਂ ਰਿਪੋਰਟ ਵੀ ਕੀਤਾ। ਗੀਤਾ ਮੋਹਨ ਸਾਹਿਬਾ ਨੇ ਰਿਪੋਰਟ ਕੀਤਾ, ਬਾਕੀਆਂ ਨੇ ਕੀਤਾ, ਕਿ ਨਵਾਜ਼ ਸ਼ਰੀਫ ਸਾਹਿਬ ਆਉਂਦੇ ਨੇ ਕਿ ਇਹ ਜਿਹੜੇ ਇਮਰਾਨ ਖਾਨ ਜਿਹੜੇ ਤਲਕਾਤ ਇਸ ਵੇਲੇ ਇੰਡੀਆ ਦੇ ਨਾਲ ਸਾਡੇ ਖਰਾਬ ਨੇ, ਇਹਦਾ ਜ਼ੁੰਮਾ ਇਮਰਾਨ ਖਾਨ ਦੇ ਕੋਲ ਹੈ। ਅਤੇ ਅਸੀਂ ਚਾਹਾਂਗੇ ਵੀ ਤਲਕਾਤ ਠੀਕ ਕਰੀਏ। ਅਤੇ ਮੈਂ ਚਾਹਾਂਗਾ ਨਵੰਬਰ ਦੇ ਵਿੱਚ ਜਿਹੜੀ ਅਗਲੀ ਵਾਰੀ ਕਿਸੇ ਕਾਨਫਰੰਸ ਦੇ ਉੱਤੇ, ਉੱਥੇ ਮੋਦੀ ਸਾਹਿਬ ਵੀ ਨੇ ਅਤੇ ਸ਼ਹਿਬਾਜ਼ ਸ਼ਰੀਫ ਵੀ ਹੈ, ਮੈਂ ਚਾਹਾਂਗਾ ਕਿ ਉੱਥੇ ਮੋਦੀ ਸਾਹਿਬ ਦੀ ਅਤੇ ਸ਼ਹਿਬਾਜ਼ ਸ਼ਰੀਫ ਦੀ ਮੁਲਾਕਾਤ ਵੀ ਹੋਵੇ। ਉਹਨਾਂ ਕਿਹਾ ਕਿ ਜੇ ਸਾਡਾ ਮੁਲਕ ਫਾਈਨਲ 'ਚ ਪਹੁੰਚਿਆ ਤਾਂ ਮੈਂ ਹਿੰਦੁਸਤਾਨ ਜਿਹੜਾ ਨਾ ਉਹ ਮੈਚ ਵੇਖਣ ਵੀ ਆਵਾਂਗਾ, ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ। ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਵੀ ਇੱਧਰ ਆ ਕੇ ਖੇਡਣਾ ਚਾਹੀਦਾ। ਅਤੇ ਇਹਦਾ ਮਲਬਾ ਵੀ ਸਾਰਾ ਜਿਹੜਾ ਹੈ ਉਹ ਮੋਦੀ ਨਾਲ ਯਾਰੀਆਂ ਜੱਫੀਆਂ ਪੱਪੀਆਂ ਉਹ ਵਧਾਉਣ ਵਾਸਤੇ ਉਹਨਾਂ ਨੇ ਇਹ ਜਿਹੜੇ ਹਿੰਦੁਸਤਾਨ ਦੇ ਨਾਲ ਸਾਡੇ ਜਿਹੜੇ ਮਾਮਲਾਤ ਠੀਕ ਨੇ ਜਾਂ ਖਰਾਬ ਨੇ, ਜਾਂ ਜੋ ਕਸ਼ਮੀਰੀਆਂ ਨਾਲ ਹੋ ਰਿਹਾ, ਉਹਦਾ ਜ਼ੁੰਮਾ ਵੀ ਇਮਰਾਨ ਖਾਨ 'ਤੇ ਪਾ ਦਿੱਤਾ। ਇਹਨਾਂ ਦੀ ਪਿਓ ਧੀ ਦੀ ਅਕਲ ਵੇਖ ਲਓ। ਔਰ ਉਹਨਾਂ ਨੇ ਉੱਥੇ ਲਫ਼ਜ਼ ਮੇਰਾ ਖਿਆਲ ਜਿਹੜਾ ਇਸਤੇਮਾਲ ਕੀਤਾ ਉਹ ਡਿਸਟਰੋਏ ਦਾ ਕੀਤਾ, ਉਹ ਤਬਾਹ ਕਰਨ ਦਾ ਕੀਤਾ। ਹਾਲਾਂਕਿ ਅਗਰ ਇਹ ਹਕੀਕਤ ਵੀ ਹੋਵੇ ਨਾ, ਇੱਕ ਮਿੰਟ ਲਈ ਮੰਨ ਲਓ, ਅਤੇ ਇੱਕ ਬੰਦਾ ਜਿਹੜਾ ਵਜ਼ੀਰ ਆਜ਼ਮ ਰਿਹਾ ਹੋਵੇ, ਉਹ ਤਲਕਾਤ ਨੂੰ ਕभी ਤਬਾਹਸ਼ੁਦਾ ਨਹੀਂ ਕਹੇਗਾ। ਹਾਂ, ਸਟਿਫ ਕਹਿ ਲਏਗਾ, ਕੋਈ ਹੋਰ ਇਹੋ ਜਿਹਾ ਲਫ਼ਜ਼ ਕਹਿ ਲਏਗਾ, ਪਰ ਅਕਲ ਨਹੀਂ ਤਾਂ ਮੌਜਾਂ ਮੈਂ ਇਹੀ ਕਹਾਂਗਾ। ਅਤੇ ਅਸਲ ਦੇ ਵਿੱਚ ਤਾਂ ਬਾਹਰੋਂ ਜਿਹੜਾ ਉਹ ਮੰਗਦੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਨੂੰ ਹਿੰਦੁਸਤਾਨ ਅਤੇ ਦੂਸਰੇ ਸਾਰੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਇਮਦਾਦ ਕਰਨ ਔਰ ਇਹਨਾਂ ਨੂੰ ਹੁਣ ਪੈਰਾਂ 'ਤੇ ਖੜਾ ਕਰਨ, ਇਹਨਾਂ ਨੂੰ ਤਗੜਾ ਕਰਨ। ਅੱਛਾ ਜੀ, ਇਹ ਇੱਕ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇਹ ਖਬਰ ਵੇਖ ਕੇ ਮੈਨੂੰ ਬੜੀ ਤਕਲੀਫ ਹੋਈ, ਸੁਣ ਕੇ ਬਲਕਿ। ਇਹ ਇੱਕ ਖਾਤੂਨ ਨੇ, ਭੈਣ ਹੈ ਸਾਡੀ, ਇਹਦੀ ਤੁਸੀਂ ਪਹਿਲੇ ਬਿਪਤਾ ਸੁਣੋ। ਜਿਸ ਵੇਲੇ ਇਹਦੀ ਬਿਪਤਾ ਸੁਣੋਗੇ ਤਾਂ ਤੁਹਾਨੂੰ ਸਮਝ ਆ ਜਾਏਗੀ ਸਾਰੀ ਕਿ ਇਸ ਵੇਲੇ ਮੁਲਕ ਦੇ ਵਿੱਚ ਚੱਲ ਕੀ ਰਿਹਾ ਅਤੇ ਲੋਕਾਂ ਨਾਲ ਕਰ ਕੀ ਰਹੇ ਨੇ, ਇਹ ਕੀ ਕਹਿੰਦੇ ਨੇ। ਸੁਣੋ ਜ਼ਰਾ। ਭਰਾਵਾ, ਜਿਹੜੀ ਤਕਲੀਫ ਉਹਨਾਂ ਦੇ ਘਰਦਿਆਂ ਨੂੰ ਨਾ, ਓਨੀ ਮੈਨੂੰ ਵੀ ਨਹੀਂ ਹੋਣੀ। ਅਜ਼ੀਅਤ ਹੈ, ਲੇਕਿਨ ਅਸੀਂ ਐਸੇ ਮੁਲਕ 'ਚ ਰਹਿ ਰਹੇ ਹਾਂ ਜਿੱਥੇ ਆਪਣੀ ਆਵਾਜ਼ ਨਹੀਂ ਚੁੱਕ ਸਕਦੇ। ਤੁਸੀਂ ਕੱਲ ਉਹਨਾਂ ਦੇ ਵਾਲਿदैन ਦੀ ਵੀਡੀਓ ਵੇਖ ਲਓ, ਜਿਨ੍ਹਾਂ ਨੇ ਉਸ ਚੀਜ਼ ਤੇ ਆ ਕੇ ਗੱਲ ਕੀਤੀ। ਉਹਨਾਂ ਸਟੂਡੈਂਟਸ ਦੀ ਵੀਡੀਓ ਵੇਖ ਲਓ, ਉਹਨਾਂ ਦੇ ਆਪਣੇ ਸਕੇ ਵਾਲਿदैन ਆ ਕੇ ਇਸ ਗੱਲ ਤੋਂ ਮੁੱਕਰ ਗਏ, ਨਹੀਂ ਸਾਡੀ ਬੱਚੀ ਨਾਲ ਕੁਛ ਹੀ ਨਹੀਂ ਹੋਇਆ। ਅਗਰ ਅਸਾਂ ਇੱਥੇ ਰਹਿਣਾ ਨਾ, ਇਸ ਮੁਲਕ ਦੇ ਵਿੱਚ,
ਤੇ ਸਾਨੂੰ ਖਾਮੋਸ਼ ਹੀ ਰਹਿਣੀ ਪੈਣੀ। ਬੱਚੀਆਂ ਪੜ੍ਹਾਉਣ ਵਾਸਤੇ ਅਸੀਂ ਬਾਹਰ ਤੱਕ ਘੱਲ ਦਿੰਦੇ ਆ। ਕੱਲ ਕੀ ਹੋਇਆ ਕੁੜੀ ਦੇ ਨਾਲ, ਬਈ ਕਰਾਚੀ ਦੀਆਂ ਸੜਕਾਂ ਤੇ ਉਹਨੂੰ ਕੱਪੜੇ ਦੇ ਨਹੀਂ ਪਤਾ ਲੱਗਦਾ ਵੇ ਕਿੱਧਰ ਨੂੰ ਜਾ ਰਹੇ ਨੇ। ਬੀਬੀ ਉਹਨੂੰ ਖਿੱਚਣ ਵਾਲੀ ਵੀ ਬੀਬੀਆਂ, ਕੋਈ ਤਮੀਜ਼ ਹੀ ਨਹੀਂ ਹੈ। ਇੱਥੇ ਆ ਕੇ ਸਿਰਫ ਹੱਸਣ ਵਾਸਤੇ, ਡਿਪਰੈਸ਼ਨ ਘੱਟ ਕਰਨ ਵਾਸਤੇ ਆਈਦਾ। ਬਾਕੀ ਤੁਸੀਂ ਇੱਥੇ ਬੋਲ ਨਹੀਂ ਸਕਦੇ। ਮੈਂ ਹਮੇਸ਼ਾ ਦੁਆ ਕਰਨੀ ਹੈ ਧੀਆਂ ਦੇ, ਤੇ ਉਹਨਾਂ ਨਾਲ ਉਹਨਾਂ ਦੇ ਚੰਗੇ ਨਸੀਬ ਦੇ ਦੇ, ਕਿਉਂਕਿ ਅਸੀਂ ਆਪਣੀ ਧੀ ਨੂੰ ਬਾਹਰ ਕੱਢਣ ਲੱਗਿਆ ਡਰਨੇ ਆ ਜ਼ਿੰਦਾ ਘਰ ਵਾਪਸ ਆਉਂਦੀ ਕਿ ਨਹੀਂ। ਅਸੀਂ ਆਪਣੇ ਪੁੱਤਰ ਨੂੰ ਬਾਹਰ ਕੱਢਣ ਲੱਗਿਆ ਡਰਨੇ ਆ ਕਿ ਖੈਰ ਨਾਲ ਵਾਪਸ ਆਉਂਦਾ ਕਿ ਨਹੀਂ। ਅਸੀਂ ਕਿੱਥੇ ਰਹਿ ਰਹੇ ਆ? ਅਗਰ ਕਿਸੇ ਚੀਜ਼ ਤੇ ਹੀ ਆਵਾਜ਼ ਚੁੱਕ ਲੈਂਦੇ ਆ ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਤੇ ਪਰਚਾ ਕਿੱਡਾ ਵੱਡਾ ਹੋ ਜਾਂਦਾ। ਸੁਣ ਲਿਆ ਜੀ। ਮੇਰਾ ਖਿਆਲ ਇੱਥੇ ਤਬਸਰੇ ਦੀ ਕੋਈ ਨਾ ਲੋੜ ਹੈ, ਤੇ ਨਾ ਇੱਥੇ ਕੋਈ ਤਬਸਰਾ ਹੋ ਸਕਦਾ ਹੈ, ਤੇ ਨਾ ਕਰਨਾ ਚਾਹੀਦਾ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖਾ।